ਨਾਭਾ ਬਲਾਕ ਦੇ ਪਿੰਡ ਲੁਬਾਣਾ ਵਿਖੇ ਪਹੁੰਚੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਕੇਂਦਰ ਸਰਕਾਰ ਤੇ ਨਿਸ਼ਾਨਾ ਸਾਧਿਆ। ਉਹਨਾਂ ਨੇ ਕਿਹਾ ਕਿ ਕਿਸਾਨ ਦਿੱਲੀ ਵਿਖੇ ਸੰਘਰਸ਼ ਕਰ ਰਹੇ ਨੇ, ਉਹਨਾਂ ਦੇ ਇਕਜੁੱਟਤਾ ਵੇਖਣ ਨੂੰ ਮਿਲ ਰਹੀ ਹੈ। ਇਸ ਦੇ ਨਾਲ ਲੜਾਈਆਂ ਝਗੜੇ ਖਤਮ ਹੋਏ ਨੇ, ਸੰਤ ਮਹਾਪੁਰਖ ਅਤੇ ਹੋਰ ਕਈ ਕਿਸਾਨ ਸ਼ਹੀਦ ਹੋਏ ਨੇ। ਕਿਸਾਨ ਨਾ ਠੰਡ ਦੀ ਪਰਵਾਹ ਕਰਦੇ ਨੇ ਤੇ ਨਾ ਹੀ ਮੀਂਹ ਦੀ, ਪਰ ਕੇਂਦਰ ਸਰਕਾਰ ਟਸ ਤੋਂ ਮਸ ਨਹੀਂ ਹੋ ਰਹੀ। ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ 4 ਜਨਵਰੀ ਨੂੰ ਬਹਾਦਰਗੜ੍ਹ ਵਿਖੇ ਕਿਸਾਨ ਜੋ ਦਿੱਲੀ ਵਿਖੇ ਸ਼ਹੀਦ ਹੋਏ ਨੇ, ਉਹਨਾਂ ਨੂੰ ਸ਼ਰਧਾਂਜਲੀ ਦੇਣ ਲਈ ਸਮਾਗਮ ਰੱਖਿਆ ਗਿਆ ਹੈ। ਗਾਜੀਪੁਰ ਵਿਖੇ ਕਿਸਾਨ ਵੱਲੋਂ ਕੀਤੀ ਖੁਦਕੁਸ਼ੀ ਤੇ ਚੰਦੂਮਾਜਰਾ ਨੇ ਕਿਹਾ ਕਿ ਹੁਣ ਤਾਂ ਨਵਾਂ ਸਾਲ ਚੜ੍ਹ ਗਿਆ ਤੇ ਕੇਂਦਰ ਸਰਕਾਰ ਨੂੰ ਆਪਣਾ ਅੜੀਅਲ ਰਵੱਈਆ ਛੱਡ ਦੇਣਾ ਚਾਹੀਦਾ ਹੈ। ਹੁਣ ਇਸ ਦਾ ਨਤੀਜਾ ਕੱਢਣ। ਬੀਜੇਪੀ ਦੇ ਰਿਹਾਇਸ਼ਾਂ ਦੇ ਅੱਗੇ ਗੋਹਾ ਸੁੱਟਣ ਅਤੇ ਰੋਸ ਪ੍ਰਦਰਸ਼ਨ ਕਰਨ ਤੇ ਚੰਦੂਮਾਜਰਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਇਸ ਮਾਮਲੇ ਦੇ ਵਿੱਚ ਏਕਤਾ ਦਿਖਾਉਣੀ ਚਾਹੀਦੀ ਹੈ, ਪਰ ਬਦਕਿਸਮਤੀ ਇਹ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਆਪਣਾ ਉੱਲੂ ਸਿੱਧਾ ਕਰਨ ਦੀ ਕੋਸ਼ਿਸ਼ ਕੀਤੀ ਹੈ। ਨਾਜਾਇਜ਼ ਮਾਈਨਿੰਗ, ਸ਼ਰਾਬ ਅਤੇ ਜਾਲੀ ਸੈਨੀਟਾਈਜ਼ਰ ਫੈਕਟਰੀਆਂ ਫੜੀਆਂ ਜਾ ਰਹੀਆਂ ਨੇ। ਕੈਪਟਨ ਸਰਕਾਰ ਨੇ ਕਾਲਾ ਧੰਦਾ ਸ਼ੁਰੂ ਕੀਤਾ ਹੋਇਆ ਹੈ ਅਤੇ ਦੂਜੇ ਪਾਸੇ ਕੇਂਦਰ ਦੀ ਮੋਦੀ ਸਰਕਾਰ ਨੇ ਕਾਲੇ ਕਾਨੂੰਨ ਬਣਾ ਦਿੱਤੇ ਨੇ। ਬੀਜੇਪੀ ਦੇ ਲੀਡਰ ਪਿਛਲੇ ਦਿਨੀ ਪੰਜਾਬ ਦੇ ਰਾਜਪਾਲ ਨੂੰ ਮਿਲੇ ਸਨ ਅਤੇ ਉਹਨਾਂ ਨੇ ਰਾਜਪਾਲ ਨੂੰ ਕਿਹਾ ਸੀ ਕਿ ਪੰਜਾਬ ਦੇ ਕਿਸਾਨ ਸਾਨੂੰ ਘੇਰ ਰਹੇ ਨੇ, ਪਰ ਪੁਲਿਸ ਕੋਈ ਕਾਰਵਾਈ ਨਹੀਂ ਕਰ ਰਹੀ, ਜਿਸ ਤੇ ਚੰਦੂਮਾਜਰਾ ਨੇ ਕਿਹਾ ਕਿ ਰਾਜਪਾਲ ਨੂੰ ਸੂਬੇ ਦਾ ਧਿਆਨ ਰੱਖਣਾ ਚਾਹੀਦਾ ਹੈ, ਨਾ ਕਿ ਇੱਕ ਪਾਰਟੀ ਦਾ ਹੋ ਕੇ ਰਹਿਣਾ ਚਾਹੀਦਾ ਹੈ। ਬੀਜੇਪੀ ਦੇ ਲੀਡਰ ਕਿਸਾਨਾਂ ਦੇ ਖਿਲਾਫ ਗਲਤ ਬਿਆਨਬਾਜ਼ੀ ਕਰ ਰਹੇ ਨੇ, ਤਾਂ ਹੀ ਉਹਨਾਂ ਨੂੰ ਇਸ ਰੋਸ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬੀਜੇਪੀ ਦੇ ਲੀਡਰ ਗਲਤ ਬਿਆਨਬਾਜ਼ੀ ਕਰਕੇ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਨੇ। ਲੁਧਿਆਣਾ ਵਿਖੇ ਭਾਰਤੀ ਜਨਤਾ ਪਾਰਟੀ ਦੇ ਵੱਲੋਂ ਕੀਤੇ ਜਾ ਰਹੇ ਰੋਸ ਪ੍ਰਦਰਸ਼ਨ ਤੇ ਚੰਦੂਮਾਜਰਾ ਨੇ ਕਿਹਾ ਕਿ ਨਾ ਹੀ ਪਰਚੇ ਦਰਜ ਕਰਵਾਉਣ ਦੀ ਲੋੜ ਹੈ ਤੇ ਨਾ ਹੀ ਰੋਸ ਪ੍ਰਦਰਸ਼ਨ ਕਰਨ ਦੀ। ਉਹ ਆਪਣੀ ਬੋਲੀ ਹੀ ਸੁਧਾਰ ਲੈਣ। ਭਾਰਤੀ ਜਨਤਾ ਪਾਰਟੀ ਦੀ ਬੋਲੀ ਨੇ ਹੀ ਬਲਦੀ ਤੇ ਤੇਲ ਦਾ ਕੰਮ ਕੀਤਾ ਹੈ, ਜਿਸ ਦਾ ਅੰਨ ਖਾਈਏ ਉਸਦੇ ਹੀ ਗੁਣ ਗਾਉਣੇ ਚਾਹੀਦੇ ਨੇ। ਚੰਦੂਮਾਜਰਾ ਨੇ ਕਿਹਾ ਕਿ ਬੀਜੇਪੀ ਵਾਲਿਆਂ ਨੂੰ ਤਾਂ ਕਿਸਾਨਾਂ ਦੀ ਸੁੱਖ ਮੰਗਣੀ ਚਾਹੀਦੀ ਹੈ। ਪਹਿਲਾਂ ਕਾਂਗਰਸੀ ਇਹੀ ਗੇਮ ਖੇਡਦੇ ਸਨ ਤੇ ਹੁਣ ਬੀਜੇਪੀ ਵਾਲਿਆਂ ਨੇ ਇਹ ਗੇਮ ਸ਼ੁਰੂ ਕਰ ਦਿੱਤੀ ਹੈ। ਚੰਦੂਮਾਜਰਾ ਨੇ ਕਿਹਾ ਕਿ ਕਿਸਾਨੀ ਮੁੱਦਾ ਜਦੋਂ ਤੱਕ ਖਤਮ ਨਹੀਂ ਹੁੰਦਾ, ਉਦੋਂ ਤੱਕ ਨਗਰ ਕੌਂਸਲ ਦੀਆਂ ਚੋਣਾਂ ਨਹੀਂ ਕਰਵਾਉਣੀਆਂ ਚਾਹੀਦੀਆਂ, ਕਿਉਂਕਿ ਇਸ ਦੇ ਨਾਲ ਆਪਸ ਵਿੱਚ ਫੁੱਟਬਾਜ਼ੀ ਸਾਹਮਣੇ ਆਵੇਗੀ ਅਤੇ ਦਿੱਲੀ ਸੰਘਰਸ਼ ਤੇ ਇਸ ਦਾ ਅਸਰ ਵੇਖਣ ਨੂੰ ਮਿਲੇਗਾ। ਦੇਖੋ, ਕਿਸਾਨੀ ਸੰਘਰਸ਼ ਨੂੰ ਨਾ ਸਰਦ ਹਵਾਵਾਂ ਢਾਹ ਲਾ ਸਕਦੀਆਂ, ਨਾ ਸਰਕਾਰ ਦੀਆਂ ਜਿਹੜੀਆਂ ਗਲਤ ਨੀਤੀਆਂ ਉਹ ਢਾਹ ਲਾ ਸਕਦੀਆਂ। ਸਰਕਾਰ ਨੇ ਕਿਸਾਨੀ ਸੰਘਰਸ਼ ਨੂੰ ਢਾਹ ਲਾਉਣ ਲਈ ਇਹਦੇ 'ਚ ਫੁੱਟ ਪਾਉਣ ਦੇ ਯਤਨ ਵੀ ਕੀਤੇ, ਇਹਨੂੰ ਕਦੇ ਖਾਲਿਸਤਾਨੀ ਕਦੇ ਪਾਕਿਸਤਾਨੀ ਦੱਸਣ ਦੇ ਯਤਨ ਵੀ ਕੀਤੇ, ਔਰ ਕਈ ਵਾਰੀ ਆਪਸੀ ਪ੍ਰਦੇਸ਼ਾਂ ਦੇ ਝਗੜੇ ਖੜ੍ਹੇ ਕਰਨ ਦੀ ਗੱਲ ਵੀ ਕੀਤੀ, ਕਿਤੇ ਸਿਆਸੀ ਪਾਰਟੀਆਂ ਦੀ ਮਤਲਬ ਸ਼ਹਿ ਦੱਸਣ ਦੀ ਕੋਸ਼ਿਸ਼ ਕੀਤੀ। ਜਿਹੜੀ ਸਰਕਾਰ ਦੇ ਹਰ ਦੋਸ਼ ਨੂੰ ਸੰਘਰਸ਼ੀਲ ਲੋਕਾਂ ਨੇ ਨਾਕਾਮ ਕੀਤਾ, ਔਰ ਮੈਂ ਸਮਝਦਾ ਕਿ ਇਸ ਕਿਸਾਨੀ ਸੰਘਰਸ਼ ਨੇ ਖੇਤੀ ਸੰਬੰਧੀ ਬਣਾਏ ਕਾਨੂੰਨ ਤਾਂ ਰੱਦ ਕਰਾਉਣੇ ਆ। ਸਭ ਤੋਂ ਵੱਡੀ ਪ੍ਰਾਪਤੀ ਇਹ ਹੈ ਵੀ ਸਮਾਜਿਕ ਸਾਂਝਾਂ ਪੈਦਾ ਕਰਤੀਆਂ। ਸਮਾਜਿਕ ਸਾਂਝਾਂ ਮਜ਼ਬੂਤ ਹੋਈਆਂ ਨੇ ਸੰਘਰਸ਼ ਦੇ ਨਾਲ, ਇਹਦੇ ਨਾਲ ਆਪਣੱਤ ਪੈਦਾ ਹੋਈ ਆ। ਇਹ ਦੇਸ਼ ਰੰਗ ਦੇ ਨਾਂ 'ਤੇ, ਧਰਮ ਦੇ ਨਾਂ 'ਤੇ, ਜਾਤਾਂ ਦੇ ਨਾਂ 'ਤੇ ਵੰਡਿਆ ਗਿਆ ਸੀ। ਕਿਤੇ ਪਾਣੀਆਂ ਦੇ ਝਗੜੇ, ਕਿਤੇ ਇਲਾਕਿਆਂ ਦੇ ਝਗੜੇ, ਕਿਤੇ ਰਾਜਧਾਨੀ ਦੇ ਝਗੜੇ, ਬੜੇ ਵਿਵਾਦ ਅਤੇ ਟਕਰਾਓ ਜਿਹੜੇ ਪਿਛਲੇ ਸਮੇਂ 'ਚ ਗਲਤ ਨੀਤੀਆਂ ਕਰਕੇ ਪੈਦਾ ਹੋਏ ਸੀ ਸੂਬਿਆਂ ਦੇ, ਉਹ ਇਹ ਸੰਘਰਸ਼ ਨੇ ਸਾਰੇ ਖਤਮ ਕਰਤੇ, ਸਾਰੀਆਂ ਬਿੱਥਾਂ ਖਤਮ ਕਰਤੀਆਂ। ਇਹ ਸੰਘਰਸ਼ ਦੀ ਮੈਂ ਬਹੁਤ ਵੱਡੀ ਪ੍ਰਾਪਤੀ ਮੰਨਦਾ, ਔਰ ਇਸ ਸੰਘਰਸ਼ ਨੂੰ ਹੱਲਾ ਦੇਣ, ਛੇਰੀ ਦੇਣ ਲਈ, ਸੰਘਰਸ਼ ਨੂੰ ਹੁਲਾਰਾ ਦੇਣ ਲਈ ਮੈਂ ਸਮਝਦਾ ਕਿ ਹਰ ਵਿਅਕਤੀ ਨੂੰ ਯਤਨ ਕਰਨਾ ਚਾਹੀਦਾ। ਇਸ ਸੰਘਰਸ਼ ਵਿੱਚ ਜਿਹੜੇ ਸ਼ਹੀਦ ਹੋਏ ਨੇ, ਸੰਤ ਬਾਬਾ ਰਾਮ ਸਿੰਘ ਜੀ ਸਿੰਘੜਾ ਵਰਗੇ ਸੰਤ ਮਹਾਂਪੁਰਖ, ਹੋਰ ਬਹੁਤ ਸਾਰੇ ਕਈ ਦਰਜਨ ਲੋਕ ਸ਼ਹੀਦ ਹੋਏ ਨੇ, ਬੱਚੇ ਵੀ ਹੋਏ ਨੇ, ਬਜ਼ੁਰਗ ਮਾਵਾਂ ਹੋਈਆਂ ਨੇ। ਅਸੀਂ ਉਹਨਾਂ ਦਾ ਇੱਕ ਸ਼ਰਧਾਂਜਲੀ ਸਮਾਗਮ 4 ਤਰੀਕ ਨੂੰ ਪਟਿਆਲੇ ਗੁਰਦੁਆਰਾ ਬਹਾਦਰਗੜ੍ਹ ਸਾਹਿਬ, ਗੁਰੂ ਤੇਗ ਬਹਾਦਰ ਸਾਹਿਬ ਦਾ ਗੁਰਦੁਆਰਾ ਸਾਹਿਬ ਦੇ ਵਿੱਚ 4 ਤਰੀਕ ਨੂੰ ਭੋਗ ਪਾਉਣੇ ਆ। ਅੱਜ ਪਾਠ ਆਰੰਭ ਹੋਏ ਸੀ ਅਤੇ ਮੈਂ ਸਮਝਦਾ ਕਿ ਇਹ ਸ਼ਰਧਾਂਜਲੀ ਸਮਾਗਮ ਸਾਂਝੇ ਤੌਰ 'ਤੇ ਰੱਖਣ ਦਾ ਇੱਕੋ ਇੱਕ ਮਕਸਦ ਆ ਸਾਡਾ ਕਿ ਇਹ ਜਿਹੜੀਆਂ ਸ਼ਹਾਦਤਾਂ ਹੋ ਰਹੀਆਂ ਨੇ, ਇਹ ਸਮਾਜ ਇਹਦੇ ਨਾਲ ਆ, ਲੋਕ ਸਾਰੇ ਇਹਦੇ ਨਾਲ ਨੇ। ਇਹ ਇਕੱਲੇ ਕਿਸਾਨੀ ਦਾ ਜਾਂ ਇੱਕ ਫਿਰਕੇ ਦਾ ਜਾਂ ਇੱਕ ਇਲਾਕੇ ਦਾ ਨਹੀਂ, ਬਲਕਿ ਮਾਨਵਤਾ ਦਾ ਕਹਿ ਲਓ, ਆਵਾਮ ਦਾ ਕਹਿ ਲਓ, ਸਮੁੱਚੇ ਲੋਕਾਂ ਦਾ ਇਹ ਸੰਘਰਸ਼ ਆ। ਇਸੇ ਕਰਕੇ ਇਸ ਸੰਘਰਸ਼ ਵਿੱਚ ਡੁੱਲੇ ਖੂਨ ਦੀਆਂ ਸ਼ਹਾਦਤਾਂ ਨੂੰ ਸ਼ਰਧਾਂਜਲੀ ਦੇਣ ਲਈ 4 ਜਨਵਰੀ ਨੂੰ ਗੁਰਦੁਆਰਾ ਗੁਰੂ ਤੇਗ ਬਹਾਦਰ ਸਾਹਿਬ ਬਹਾਦਰਗੜ੍ਹ ਵਿਖੇ ਸ਼ਰਧਾਂਜਲੀ ਸਮਾਗਮ ਹੋਣਾ।
ਇਹ ਗਾਜੀਪੁਰ ਬਾਰਡਰ ਤੇ ਅੱਜ ਫੇਰ ਕਿਸਾਨ ਨੇ ਸੁਸਾਈਡ ਕਰ ਲਿਆ ਤੇ ਸੁਸਾਈਡ ਦੋ ਬੰਦਿਆਂ ਦਾ ਸੁਸਾਈਡ ਨੋਟ ਵਿੱਚ ਕੇਂਦਰ ਸਰਕਾਰ ਨੂੰ ਜ਼ਿੰਮੇਵਾਰ ਠਹਿਰਿਆ। ਦੇਖੋ, ਭਾਵੇਂ ਸੁਸਾਈਡ ਨੋਟ ਦੇ ਵਿੱਚ ਇਹ ਤਾਂ ਸਪਸ਼ਟ ਤੌਰ ਤੇ ਜ਼ਿੰਮੇਵਾਰ ਠਹਿਰਾਇਆ ਗਾਜੀਪੁਰ ਦੇ ਵੀ ਜੋ ਸੁਸਾਈਡ ਕੀਤੇ ਨੇ ਕਿਸਾਨਾਂ ਨੇ ਕੇਂਦਰ ਸਰਕਾਰ ਨੂੰ, ਪਰ ਵੈਸੇ ਵੀ ਜੋ ਤੰਗ ਪਰੇਸ਼ਾਨ ਹੋ ਕੇ ਕਿਸਾਨ ਮਤਲਬ ਜੀਵਨ ਦਾਅ 'ਤੇ ਲਾ ਰਹੇ ਨੇ ਉਹਦੇ ਲਈ ਜ਼ਿੰਮੇਵਾਰ ਤਾਂ ਕੇਂਦਰ ਸਰਕਾਰ ਆ। ਹੱਡ ਚੀਰਵੀਂ ਠੰਡ ਦੇ ਵਿੱਚ ਬੱਚੇ ਬੈਠੇ ਨੇ, ਬਜ਼ੁਰਗ ਔਰਤਾਂ ਬੈਠੀਆਂ ਨੇ ਔਰ ਲੋਕ ਬਿਮਾਰੀ ਨਾਲ ਮਰ ਰਹੇ ਨੇ, ਸਰਦੀ ਨਾਲ ਮਰ ਰਹੇ ਨੇ, ਕੋਈ ਹਾਰਟ ਅਟੈਕ ਨਾਲ ਮਰ ਰਿਹਾ, ਕਈ ਐਕਸੀਡੈਂਟ ਹੋ ਰਹੇ ਨੇ। ਮਤਲਬ ਇਹ ਸਾਰੇ ਜ਼ਿੰਮੇਵਾਰ ਤਾਂ ਕੇਂਦਰ ਸਰਕਾਰ ਆ। ਇਸੇ ਕਰਕੇ ਅਸੀਂ ਮੋਦੀ ਸਾਹਿਬ ਨੂੰ ਕਹਿ ਰਹੇ ਹਾਂ ਕਿ ਹੁਣ ਬਸ ਦੁਆਵਾਂ ਨਾ ਲਓ। ਹੁਣ ਨਵਾਂ ਸਾਲ ਚੜ੍ਹ ਗਿਆ, ਨਵੇਂ ਸਾਲ ਨੂੰ 4 ਜਨਵਰੀ ਨੂੰ ਹੋ ਰਹੀ ਜਿਹੜੀ ਮੀਟਿੰਗ ਆ ਉਹਦੇ 'ਚ ਹੁਣ ਲਮਕਾਉਣ ਨਾ, ਹੁਣ ਲਟਕਾਉਣ ਨਾ, ਹੁਣ ਨਤੀਜਾ ਕੱਢਣ ਅਤੇ ਲੋਕਾਂ ਨੂੰ ਖੁਸ਼ੀ ਘਰੇ ਭੇਜਣ ਅਤੇ ਜਿਹੜੀ ਮੰਗ ਆ ਉਹ ਪੂਰੀ ਕਰਨ। ਪੰਜਾਬ ਸਰਕਾਰ ਹਤਿਆਸ਼ੀ ਬਣਦੀ ਹੈ ਕਿਸਾਨਾਂ ਦੇ, ਦੂਜੇ ਪਾਸੇ ਪਰਚੇ ਦਿੱਤੇ ਜਾ ਰਹੇ ਆ। ਬੀਜੇਪੀ ਆਗੂ ਦੇ ਘਰੇ ਜਿਹੜਾ ਗੋਹਾ ਸਿੱਟਿਆ ਸੀ ਉਹਨਾਂ ਤੇ ਪਰਚਾ 452 ਲਾਤੀ। ਤੁਸੀਂ ਕਿੱਦਾਂ ਜੱਜ ਕਰਦੇ ਹੋ? ਇੱਕ ਪਾਸੇ ਤਾਂ ਕਾਂਗਰਸ ਹਤਿਆਸ਼ੀ ਕਹਿੰਦੀ ਹੈ ਆਪਣੀ ਕਿਸਾਨਾਂ ਨੂੰ। ਦੇਖੋ, ਕੈਪਟਨ ਅਮਰਿੰਦਰ ਸਿੰਘ ਨੂੰ ਇੱਕ ਵਾਰੀ ਨਹੀਂ ਅਸੀਂ ਅਨੇਕਾਂ ਵਾਰੀ ਅਪੀਲ ਕੀਤੀ ਆ ਕਿ ਅੱਜ ਜ਼ਰੂਰਤ ਹੈ ਪੰਜਾਬੀਆਂ ਦਾ ਏਕਾ ਦਿਖਾਉਣ ਦੀ। ਅੱਜ ਜ਼ਰੂਰਤ ਹੈ ਪੰਜਾਬ ਦੇ ਵਿੱਚ ਇੱਕ ਸੁਰਤਾ, ਇੱਕ ਮੁਠਤਾ, ਇੱਕ ਆਵਾਜ਼ ਬੁਲੰਦ ਕਰਨ ਦੀ। ਅੱਜ ਇੱਕ ਮੰਚ 'ਤੇ ਇੱਕ ਆਵਾਜ਼ ਜਿਹੜੀ ਆ ਉਹ ਇਸ ਕਿਸਾਨੀ ਸੰਘਰਸ਼ ਨੂੰ ਸਫਲ ਕਰਨ ਦੇ ਵਿੱਚ ਤਾਂ ਹੁਲਾਰਾ ਦੇ ਸਕਦੀ ਆ। ਪਰ ਬਦਕਿਸਮਤੀ ਨਾਲ ਜਦੋਂ ਦਾ ਕਿਸਾਨ ਸੰਘਰਸ਼ ਚੱਲਿਆ, ਕੈਪਟਨ ਸਾਹਿਬ ਦੀ ਸਰਕਾਰ ਨੇ ਮਤਲਬ ਆਪਣੇ ਤੌਰ 'ਤੇ ਆਪਣਾ ਉੱਲੂ ਸਿੱਧਾ ਕਰਨ ਦੀ ਕੋਸ਼ਿਸ਼ ਕੀਤੀ ਹੈ। ਮੋਦੀ ਸਾਹਿਬ ਨੇ ਤਾਂ ਇਹ ਹਾਲਾਤਾਂ ਦਾ ਨਜਾਇਜ਼ ਫਾਇਦਾ ਉਠਾ ਕੇ ਇਹ ਲੋਕ ਮਾਰੂ ਕਾਨੂੰਨ ਬਣਾਤੇ ਅਤੇ ਕਾਲੇ ਕਾਨੂੰਨ ਬਣਾਤੇ ਮੋਦੀ ਸਾਹਿਬ ਨੇ। ਅਤੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਕਾਲਾ ਧੰਦਾ ਸ਼ੁਰੂ ਕੀਤਾ ਹੋਇਆ। ਕਿਤੇ ਨਜਾਇਜ਼ ਸ਼ਰਾਬ ਵੇਚਣੀ ਸ਼ੁਰੂ ਕਰਤੀ, ਕਿਤੇ ਜਾਲੀ ਸੈਨੀਟਾਈਜ਼ਰ ਬਣਾਉਣਾ ਸ਼ੁਰੂ ਕਰਤਾ ਅਤੇ ਇਹਨਾਂ ਨੇ ਆਪਣਾ ਗੋਰਖ ਧੰਦਾ, ਕਾਲਾ ਧੰਦਾ, ਨਜਾਇਜ਼ ਮਾਈਨਿੰਗ ਕਿਤੇ ਹੋ ਰਹੀ ਆ। ਮਤਲਬ ਇਸ ਤਰ੍ਹਾਂ ਦੀ ਆਪਾ ਧਾਪੀ ਕਰੀ ਹੋਈ ਆ। ਮੈਂ ਤਾਂ ਅੱਜ ਵੀ ਕਿਹਾ ਕਿ ਆਹ ਜਿਹੜੀਆਂ ਸਥਾਨਕ ਸੰਸਥਾਵਾਂ ਦੀਆਂ ਚੋਣਾਂ ਨੇ ਇਹ ਅੱਗੇ ਪਾ ਦੇਣੀਆਂ ਚਾਹੀਦੀਆਂ। ਇਹ ਚੋਣਾਂ ਲੋਕਾਂ 'ਚ ਦਰਾੜ ਪੈਦਾ ਕਰਨਗੀਆਂ। ਇਹ ਚੋਣਾਂ ਕਿਸਾਨ ਸੰਘਰਸ਼ ਦੇ ਧਿਆਨ ਨੂੰ ਦੂਜੇ ਪਾਸੇ ਲਿਜਾਣਗੀਆਂ। ਅੱਜ ਜ਼ਰੂਰਤ ਆ ਕਿਸਾਨ ਸੰਘਰਸ਼ ਵੱਲ ਹੀ ਕੇਂਦਰਿਤ ਰਹੇ ਸਾਰਾ ਧਿਆਨ, ਲੋਕਾਂ ਦਾ ਏਕਾ ਕਾਇਮ ਰਹਿ ਸਕੇ। ਸਿਆਸੀ ਪਾਰਟੀਆਂ ਨੇ ਕਈ ਦਾਅ ਪੇਚ ਵਰਤਣੇ ਨੇ, ਕਈ ਟਕਰਾਓ ਪੈਦਾ ਹੋਣੇ ਨੇ ਇਹਨਾਂ ਸਥਾਨਕ ਸੰਸਥਾਵਾਂ ਦੀਆਂ ਚੋਣਾਂ 'ਚ। ਅਤੇ ਜੇ ਚੰਗੀ ਗੱਲ ਆ ਜੇ ਚੋਣਾਂ ਅੱਗੇ ਪਾ ਦੇਣ ਤਾਂ ਕਿ ਪੰਜਾਬੀਆਂ ਦਾ ਇੱਕ ਆਵਾਜ਼ ਜਿਹੜੀ ਹੈ ਇਸ ਸੰਘਰਸ਼ ਨੂੰ ਹੁਲਾਰਾ ਦਿੰਦੀ ਰਹੇ। ਇਹ ਸਾਡੀ ਅਪੀਲ ਵੀ ਹੈ ਮੀਡੀਆ ਦੇ ਰਾਹੀਂ। ਪਰ ਬਦਕਿਸਮਤੀ ਨਾਲ ਕੈਪਟਨ ਸਾਹਿਬ ਜਿਹੜੇ ਲੋਕ ਰੋਸ ਦੇ ਵਿੱਚ, ਗੁੱਸੇ ਦੇ ਵਿੱਚ ਕੋਈ ਰੋਸ ਮੁਜ਼ਾਹਰਾ ਵੀ ਕਰਦੇ ਨੇ, ਦੂਜੇ ਪਾਸੇ ਉਹਨਾਂ 'ਤੇ ਕੇਸ ਵੀ ਦਰਜ ਕਰੀ ਜਾਂਦੇ ਨੇ ਅਤੇ ਸ਼ਿਕਾਰ ਨਾਲ ਵੀ ਆ ਅਤੇ ਸ਼ਿਕਾਰੀ ਨਾਲ ਵੀ ਆ ਕੈਪਟਨ ਸਾਹਿਬ ਦੀ ਸਰਕਾਰ। ਨਾਭਾ ਤੋਂ ਸੁਖਚੈਨ ਸਿੰਘ, ਇੰਡੋਸ TV, ਆਸਟ੍ਰੇਲੀਆ।